USCIRF, deeply concerned by India's transnational repression against religious minorities, urges State Department to make country of particular designation. USCIRF is alarmed by India's increased transnational targeting of religious minorities and those advocating on their behalf. Indian government ਦੀ ਇਨਵੋਲਵਮੈਂਟ ਹੈ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਨੂੰ ਮਾਰਨ 'ਚ ਔਰ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਪਲਾਟ ਅਨਕਵਰ ਕੀਤਾ ਅਮਰੀਕਾ ਨੇ ਕਿ ਵੀ ਇਹ ਬੜੀ ਤਕਲੀਫਦੇਹ ਹੈ ਔਰ ਇਸ ਤੋਂ ਅੰਦਾਜ਼ਾ ਹੁੰਦਾ ਕਿ ਕਿਵੇਂ ਭਾਰਤ ਬਾਹਰ ਧਾਰਮਿਕ ਘੱਟ ਗਿਣਤੀਆਂ ਨੂੰ ਔਰ ਜਿਹੜੇ ਹਿਊਮਨ ਰਾਈਟਸ ਦੇ ਡਿਫੈਂਡਰ ਨੇ ਉਹ ਵਿਦਨ ਕੰਟਰੀ ਵੀ ਔਰ ਬਾਹਰ ਵੀ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਹੈ। ਇਕੱਲਾ ਇਹੀ ਨਹੀਂ ਕਿ ਵੀ ਇਹ ਪਲਾਟ ਅਨਕਵਰ ਹੋਇਆ, ਉਸ ਤੋਂ ਬਾਅਦ ਵਾਜ਼ ਇੰਟੈਂਟਡ ਟੂ ਪ੍ਰੋਮਪਟ ਅ ਸੀਰੀਜ਼ ਆਫ ਐਡੀਸ਼ਨਲ ਕਿਲਿੰਗਸ ਇਨ ਯੂਨਾਈਟਿਡ ਸਟੇਟਸ ਐਂਡ ਕੈਨੇਡਾ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਭਾਰਤੀ ਸਰਕਾਰ ਦੇ ਯਤਨ ਨੇ ਕਿ ਬਾਹਰ ਬੈਠੇ ਜਿਹੜੇ ਐਕਟਿਵਿਸਟ ਨੇ, ਜਿਹੜੇ ਪੱਤਰਕਾਰ ਨੇ ਜਾਂ ਵਕੀਲ ਨੇ, ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਇਹ ਇੱਕ ਬੜਾ ਵੱਡਾ ਚੈਲੰਜ ਹੈ ਰਿਲੀਜੀਅਸ ਫਰੀडम ਨੂੰ। ਇਹਨਾਂ ਨੇ ਸਪਾਈਵੇਅਰ ਪੈਗਾਸਸ ਜਿਹੜਾ ਇੰਡੀਆ ਨੇ ਮੋਸਾਦ ਤੋਂ ਖਰੀਦਿਆ, ਕਿਵੇਂ ਉੱਥੇ ਜਿਹੜੇ ਵਕੀਲ ਨੇ, ਪੱਤਰਕਾਰ ਨੇ ਜਾਂ ਐਕਟਿਵਿਸਟ ਨੇ ਉਹਨਾਂ ਦੇ ਕੰਪਿਊਟਰ 'ਚ ਵਾੜਿਆ, ਮੋਬਾਈਲ ਫੋਨ 'ਚ ਵਾੜਿਆ, ਕਿਵੇਂ ਉਹ ਝੂਠੇ ਕੇਸਾਂ 'ਚ ਫਿਰ ਕੀਤਾ। ਉਹਨਾਂ ਨੇ ਕਿਹਾ ਵੀ ਇਹ ਉੱਥੇ ਵੀ ਇਹਨਾਂ ਨੇ ਇਹ ਔਨਲਾਈਨ ਹਰਾਸਮੈਂਟ ਦੇ ਥੱਲੇ ਇਸ ਦਾ ਇਸਤੇਮਾਲ ਕੀਤਾ। ਵਾਲ ਸਟਰੀਟ ਜਰਨਲ ਦੀ ਜਰਨਲਿਸਟ ਸੀ ਸਬਰੀਨਾ ਸਿੱਦੀਕੀ, ਇਹਨੇ ਸਵਾਲ ਪੁੱਛਿਆ ਮੋਦੀ ਨੂੰ ਕਿ ਜੀ ਕਿਸ ਕਿਸਮ ਦੀ ਤੁਹਾਡੀ ਡੈਮੋਕ੍ਰੇਸੀ ਹੈ। ਉਹਨਾਂ ਨੇ ਕਿਹਾ ਵੀ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਇਨਫੋਰਮੇਸ਼ਨ ਟੈਕਨੋਲੋਜੀ ਦਾ ਸਪੋਕਸਮੈਨ ਹੈ ਮੇਨ ਅਮਿਤ ਮਾਲਵੀ ਹੈ, ਉਹਨੇ ਜਿਵੇਂ ਸਿਨਿਸਟਰ ਕੈਂਪੇਨ ਸ਼ੁਰੂ ਕੀਤਾ ਔਰ ਜਿਵੇਂ ਉਹਨੂੰ ਥ੍ਰੈਟ ਜਿਹੜੀਆਂ ਨੇ ਮਾਰਨ ਦੀ, ਰੇਪ ਦੀ, ਦੂਜਾ ਕੀਤਾ, ਜਿਵੇਂ ਇੰਡੀਆ ਦੇ ਵਿੱਚ ਯੂਆਪਾ ਯੂਜ਼ ਕਰਦੇ ਨੇ ਐਂਟੀ ਕਨਵਰਸ਼ਨ ਲਾਅ, ਇਹ ਵੀ ਐਕਸਟੈਂਡਿੰਗ ਦਿਸ ਰਿਪਰੈਸ਼ਨ ਟੂ ਟਾਰਗੇਟ ਰਿਲੀਜੀਅਸ ਮਾਈਨੋਰਿਟੀਜ਼ ਫਰੋਮ ਇੰਡੀਆ ਲਿਵਿੰਗ ਅਬਰੋਡ, including intimidation tactics against journalists, is especially dangerous and cannot be ignored. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 18 ਦਸੰਬਰ 2023 5 ਪੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਆ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਦਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪੈਲਫੋਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ, ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਜਿਸ ਤਰ੍ਹਾਂ ਕਿ ਸਪਾਂਸਰਸ਼ਿਪ ਦੇ ਵਾਲੇ ਨਾਲ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂਜ਼ ਨੇ ਉਸ ਦੇ ਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿੱਖ ਸੰਗਤ ਗੁਰਦੁਆਰਾ ਸਾਹਿਬ ਬ੍ਰੈਡਫੋਰਡ
ਹਾਂਜੀ, ਕਲੀਵਲੈਂਡ ਓਹਾਇਓ ਤੋਂ। ਸੋ ਇਹਨਾਂ ਨੇ TV 84 ਦੇ ਕੰਮ ਦੀ ਜਿਹੜੀ ਸ਼ਲਾਘਾ ਕੀਤੀ ਹੈ ਔਰ TV 84 ਦੇ ਸਾਰੇ ਦਰਸ਼ਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਾਤਾ ਕਰੋ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਸੰਗਤ ਗੁਰਦੁਆਰਾ ਸਾਹਿਬ ਬ੍ਰੈਡਫੋਰਡ ਕਲੀਵਲੈਂਡ ਓਹਾਇਓ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਨੀਮ ਸਰਕਾਰੀ ਸੰਸਥਾ USCIRF ਨੇ ਸਟੇਟ ਡਿਪਾਰਟਮੈਂਟ ਤੋਂ ਮੰਗ ਕੀਤੀ ਹੈ ਕਿ ਭਾਰਤ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਜਿਹੜਾ ਐਲਾਨਿਆ ਜਾਵੇ। ਔਰ USCIRF ਦਾ ਕਹਿਣਾ ਹੈ ਕਿ ਭਾਰਤੀ ਸਟੇਟ ਵੱਲੋਂ ਭਾਰਤ ਵਿੱਚ ਤਾਂ ਮਨੁੱਖੀ ਹੱਕਾਂ ਦਾ ਘਾਣ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਹੈ, ਪਰ ਹੁਣ ਭਾਰਤੀ ਸਟੇਟ ਟਰਾਂਸਨੈਸ਼ਨਲ ਰਿਪਰੈਸ਼ਨ ਵਿੱਚ ਵੀ ਮੁਲਵਸ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਗੁਰਦੁਆਰਾ ਸਾਹਿਬ ਬ੍ਰੈਡਫੋਰਡ ਕਲੀਵਲੈਂਡ ਓਹਾਇਓ ਜੀ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਦੇ ਉੱਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ। ਵੈਸੇ ਉਸ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ 2-3 ਮਹੀਨੇ 'ਚ ਹੋਣਾ ਹੈ। ਇਹ ਵੀ ਇਮਾਰਤ ਕਾਫੀ ਪੁਰਾਣੀ ਹੈ ਔਰ ਬੇਸ਼ੱਕ ਸੈਚਰਡੇ ਦਾ ਦਿਨ ਸੀ, ਪਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦਰਬਾਰ ਹਾਲ ਦੇ ਵਿੱਚ ਜੁੜੀਆਂ ਹੋਈਆਂ ਸੀ। ਅਸੀਂ ਉਸ ਤੋਂ ਆਪਣੇ ਨੈਕਸਟ ਮੰਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਔਰ ਜਿਹੜੀ ਸਪੀਚ ਸਾਡੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਬ੍ਰੈਡਫੋਰਡ ਦੇ ਗੁਰਦੁਆਰਾ ਸਾਹਿਬ 'ਚ ਸੀ, ਉਹ ਭਾਵੇਂ ਕੱਲ੍ਹ ਹੀ ਅਪਲੋਡ ਹੋਈ ਪਰ ਉਸ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ। YouTube ਤੇ 24 ਘੰਟੇ ਦੇ ਵਿੱਚ 7,000 ਜਿਹੜੇ ਵਿਊਅਰਸ ਨੇ ਉਹਨਾਂ ਨੇ ਉਸ ਨੂੰ ਦੇਖਿਆ। ਇਸੇ ਤਰ੍ਹਾਂ ਹੋਰ ਵੀ ਉਸ ਬਾਰੇ ਜਿਹੜੀ ਹੈ ਚਰਚਾ ਹੋਈ। ਸੋ ਅਸੀਂ ਬੇਸ਼ੱਕ ਇਸ ਦੀਵਾਨ ਦੇ ਵਿੱਚ ਪਹੁੰਚੇ ਬਹੁਤ ਸਾਰੇ ਵੀਰਾਂ ਨੇ ਇੰਡੀਵਿਜੂਅਲੀ ਕੰਟਰੀਬਿਊਟ ਕੀਤਾ ਹੈ, ਪਰ ਉਹਨਾਂ ਦੀ ਇਹੀ ਚਾਹਨਾ ਸੀ ਕਿ ਇਸ ਨੂੰ ਸਮੁੱਚੀ ਸੰਗਤ ਵੱਲੋਂ ਹੀ ਜਿਹੜੀ ਹੈ ਕੰਟਰੀਬਿਊਸ਼ਨ ਮੰਨਿਆ ਜਾਏ। ਔਰ ਅਸੀਂ ਸਮੁੱਚੀ ਸਿੱਖ ਸੰਗਤ ਦਾ ਵੀ ਔਰ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ, ਜਿਨ੍ਹਾਂ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਸਾਨੂੰ ਮੌਕਾ ਦਿੱਤਾ ਸੰਗਤ ਦੇ ਦਰਸ਼ਨ ਕਰਨ ਦਾ। ਹਾਲਾਂ ਇਹ ਮੇਰਾ ਪਹਿਲੀ ਵਾਰ ਉੱਥੇ ਜਾਣਾ ਸੀ। ਇਹ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ। ਇਮਾਰਤ ਵੀ ਇਹਨਾਂ ਦੀ ਪੁਰਾਣੀ ਹੈ ਔਰ ਜਿਸ ਕਿਸਮ ਦਾ ਸਾਰਾ ਹੀ ਮਾਹੌਲ ਸੀ ਪੂਰਾ ਗੁਰਮਤ ਮਰਿਆਦਾ ਦੇ ਅਨੁਸਾਰ, ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਭਾਈ ਅਸੀਂ ਹਰ ਚੀਜ਼ ਜਿਹੜੀ ਹੈ ਉਹ ਮਰਿਆਦਾ ਦੇ ਮੁਤਾਬਕ, ਸਿੱਖ ਮਰਿਆਦਾ ਦੇ ਨਾਲ ਤਾਂ ਜੁੜੇ ਹੀ ਹੋਏ ਹੈ ਕਿ ਭਾਈ ਇਹ ਸਾਡੀ ਸਟੇਜ ਪੰਥਕ ਹੈ। ਅਸੀਂ ਜਿਹੜੀ ਵੀ ਗੱਲ ਪੰਥ ਨਾਲ ਸੰਬੰਧਿਤ ਹੈ, ਪੰਥ ਦਾ ਭਵਿੱਖ, ਪੰਥ ਨੂੰ ਦਰਪੇਸ਼ ਚੈਲੰਜਸ, ਉਹਨਾਂ ਦੇ ਲਈ ਵੀ ਸਾਡਾ ਇਹ ਪਲੇਟਫਾਰਮ ਖੁੱਲ੍ਹਾ ਔਰ ਅਸੀਂ ਸਮੁੱਚੀ ਸਿੱਖ ਸੰਗਤ ਦਾ ਔਰ ਆਪਣੇ ਵੀਰ ਖਾਸ ਤੌਰ 'ਤੇ ਰਾਣਾ ਸਿੰਘ ਜਿਹੜੇ ਮਿਸ਼ੀਗਨ ਤੋਂ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਆਪਣੀ ਥਾਂ ਬਣਾਈ। ਹਾਲਾਂ ਬੱਚਿਆਂ ਦੀ ਐਜੂਕੇਸ਼ਨ ਦੇ ਹਵਾਲੇ ਨਾਲ ਹੀ ਗਏ ਸੀ, ਪਰ ਉਹ ਕਹਿਣ ਲੱਗੇ ਭਾਈ ਇੱਥੇ ਹੀ ਦਿਲ ਲੱਗ ਗਿਆ, ਸੈਟਲ ਹੋਏ ਨੇ। ਔਰ ਹੋਰ ਵੀ ਵੀਰ ਸਾਰੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਮੈਨੇਜਮੈਂਟ ਨਾਲ ਸੰਬੰਧਿਤ ਜਿਹੜੇ ਸਾਰੇ ਹੀ ਪੰਥਕ ਵਿਚਾਰਧਾਰਾ ਵਾਲੇ ਨੇ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਵੀਕਐਂਡ ਤੋਂ ਪਹਿਲੇ ਪ੍ਰੋਗਰਾਮ ਫਰਾਈਡੇ 'ਚ ਮੈਂਸ਼ਨ ਕੀਤਾ ਸੀ, ਜਦੋਂ ਕਿ ਹਿਊਮਨ ਰਾਈਟਸ ਵਾਚ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਜੋ ਇੰਡੀਆ ਨੇ ਕੈਨੇਡਾ ਦੇ ਵਿੱਚ ਕੀਤਾ, ਅਮਰੀਕਾ ਦੇ ਵਿੱਚ ਕਰਨ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਫੜਿਆ ਗਿਆ, ਉਸ ਬਾਰੇ ਜ਼ਿਕਰ ਕਰਦੇ ਹਾਂ। ਕਾਫੀ ਡਿਟੇਲ 'ਚ ਉਹਨਾਂ ਦੀ ਸਟੇਟਮੈਂਟ ਡਿਸਕਸ ਕੀਤੀ ਸੀ ਔਰ ਉਦੋਂ ਹੀ ਸਾਨੂੰ ਥੋੜ੍ਹੀ ਦੇਰ ਬਾਅਦ ਹੀ USCIRF ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹੜਾ ਕਿ ਅਮਰੀਕਾ ਦੇ ਕਾਂਗਰੈਸ਼ਨਲ ਐਕਟ, ਜਿਹਨੂੰ ਤੁਸੀਂ ਨੀਮ ਸਰਕਾਰੀ ਕਹੇ, ਇੱਕ ਸੰਸਥਾਵਾਂ ਨੇ ਜਿਨ੍ਹਾਂ ਨੂੰ ਅਸੀਂ NGOs ਕਹਿੰਦੇ ਹਾਂ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ, ਜਾਂ ਜਿਨ੍ਹਾਂ ਨੂੰ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਕਹਿੰਦੇ ਹਾਂ, ਜਿਨ੍ਹਾਂ ਦੇ ਵਿੱਚ ਹਿਊਮਨ ਰਾਈਟਸ ਵਾਚ ਹੈ, ਐਮਨੈਸਟੀ ਇੰਟਰਨੈਸ਼ਨਲ ਹੈ, ਜਾਂ ਪੰਜਾਬ ਦੇ ਵਿੱਚ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀ, ਜਾਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਜਾਂ ਸਰ ਜਸਵੰਤ ਸਿੰਘ ਖਾਲੜਾ ਜਿਹੜੀ ਬਾਡੀ ਲਈ ਕੰਮ ਕਰਦੇ ਸੀ। ਸੋ ਇਹ ਜਿਹੜੀਆਂ ਨੇ NGOs ਤਾਂ ਨੇ, ਕਿਉਂਕਿ ਪੋਲੀਟੀਕਲ ਆਰਗੇਨਾਈਜੇਸ਼ਨਸ ਨਹੀਂ ਨੇ। ਇਹਨਾਂ ਦਾ ਜਿਹੜਾ ਹੈ ਜਿਨ੍ਹਾਂ ਮੁਲਕਾਂ ਦੇ ਵਿੱਚ ਪ੍ਰੋਪਰ NGOs ਦੀ ਵੀ ਇੱਕ ਰਜਿਸਟ੍ਰੇਸ਼ਨ ਹੁੰਦੀ ਹੈ ਔਰ ਜਿਹੜੀਆਂ ਇਹ NGOs ਨੇ ਇਹਨਾਂ ਦਾ ਜਿਵੇਂ ਹਿਊਮਨ ਰਾਈਟਸ ਨਾਲ ਰਿਲੇਟਡ ਹਿਊਮਨ ਰਾਈਟਸ ਕੌਂਸਲ ਹੈ,
ਯੂਨਾਈਟਿਡ ਨੇਸ਼ਨਸ ਦੀ ਬਾਡੀ ਜਿਨੀਵਾ ਦੇ ਵਿੱਚ ਉਹਦੇ ਨਾਲ ਐਫੀਲੀਏਟ ਵੀ ਹੁੰਦੀਆਂ ਬਹੁਤ ਸਾਰੀਆਂ, ਜਿਹੜੀਆਂ ਖਾਸ ਤੌਰ 'ਤੇ ਹਿਊਮਨ ਰਾਈਟਸ ਵਾਚ ਜਾਂ ਐਮਨੈਸਟੀ ਇੰਟਰਨੈਸ਼ਨਲ ਨੇ। ਅਤੇ ਉੱਥੇ ਜਦੋਂ ਸਾਲਾਨਾ ਉਹਨਾਂ ਦਾ ਸੈਸ਼ਨ ਹੁੰਦਾ ਹੈ ਜਾਂ ਹਿਊਮਨ ਰਾਈਟਸ ਵਾਇਓਲੇਸ਼ਨਸ ਦੁਨੀਆ 'ਚ ਕਿੱਥੇ ਕੀ ਹੋ ਰਹੀਆਂ ਨੇ, ਉੱਥੇ ਇਹਨਾਂ ਦੀਆਂ ਰਿਪੋਰਟਸ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹ ਆਪਣੀਆਂ ਪ੍ਰੈਜੈਂਟੇਸ਼ਨਸ ਵੀ ਦਿੰਦੇ ਨੇ ਜੀ। ਇਸੇ ਤਰ੍ਹਾਂ ਜਦੋਂ ਕੋਈ ਵੀ ਕਿਸੇ ਮੁਲਕ 'ਚੋਂ ਪੋਲੀਟੀਕਲ ਪਰਸੀਕਿਊਸ਼ਨ ਜਾਂ ਰਿਲੀਜੀਅਸ ਪਰਸੀਕਿਊਸ਼ਨ ਕਰਕੇ ਭੱਜਦਾ ਹੈ, ਕਿਸੇ ਹੋਰ ਮੁਲਕ 'ਚ ਆ ਕੇ ਸਿਆਸੀ ਸ਼ਰਨ ਲਈ ਅਪਲਾਈ ਕਰਦਾ ਹੈ, ਜਿਵੇਂ ਭਾਰਤ ਤੋਂ ਸਿੱਖ ਜਾਂ ਕਸ਼ਮੀਰ ਦੇ ਮੁਸਲਮਾਨ ਜਾਂ ਨਾਰਥ ਈਸਟ ਦੇ ਈਸਾਈ, ਜੇ ਉਹ ਆ ਕੇ ਕਰਨ, ਅਤੇ ਜਿਹੜੀ ਸਰਕਾਰੀ ਸਾਈਡ ਹੈ ਉਹ ਤਾਂ ਭਾਰਤ ਨੂੰ ਇਹੀ ਮੰਨਦੀ ਹੈ ਕਿ ਜੀ ਇਹ ਇੱਕ ਡੈਮੋਕਰੇਸੀ ਹੈ ਔਰ ਉੱਥੇ ਇੱਕ ਜਸਟਿਸ ਸਿਸਟਮ ਹੈ, ਆਲਟਰਨੇਟ ਫਲਾਈਟ। ਜੇ ਤੁਹਾਡੇ ਨਾਲ ਧੱਕਾ ਪੰਜਾਬ 'ਚ ਹੋ ਰਿਹਾ, ਤੁਸੀਂ ਯੂਪੀ 'ਚ ਕਿਉਂ ਨਹੀਂ ਚਲੇ ਜਾਂਦੇ, ਤੁਸੀਂ ਮਦਰਾਸ 'ਚ ਕਿਉਂ ਨਹੀਂ ਚਲੇ ਜਾਂਦੇ, ਇਸ ਕਿਸਮ ਦੇ ਆਰਗੂਮੈਂਟ ਦੇ ਨਾਲ ਜਿਹੜੀ ਸਰਕਾਰੀ ਧਿਰ ਜਾਂ ਸਰਕਾਰੀ ਵਕੀਲ ਹੁੰਦਾ ਹੈ ਉਹ ਤਾਂ ਉਹਨੂੰ ਡਿਨਾਈ ਕਰਾਉਣ ਦੀ ਕੋਸ਼ਿਸ਼ ਕਰਦਾ। ਪਰ ਜਿਹੜਾ ਅਪਲਾਈ ਕਰਨ ਵਾਲਾ ਹੈ, ਜਿਹੜਾ ਉਹਦਾ ਵਕੀਲ ਹੈ, ਉਹ ਫਿਰ ਕਾਊਂਟਰ ਆਰਗੂਮੈਂਟ ਕਰਦਾ ਕਿ ਜੀ ਠੀਕ ਹੈ, ਪੇਪਰਾਂ ਦੇ ਉੱਤੇ ਭਾਵੇਂ ਭਾਰਤ ਜਿਹੜਾ ਇੱਕ ਜਮਹੂਰੀਅਤ ਹੈ ਜਾਂ ਦੂਸਰਾ ਹੈ, ਪਰ ਆਹ ਦੇਖੋ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਸਿੱਖਾਂ ਦੇ ਨਾਲ ਕੀ ਹੋਇਆ, ਆਹ ਦੇਖੋ ਕਿਸਾਨ ਮੂਵਮੈਂਟ ਦੇ ਵੇਲੇ ਕਿਵੇਂ ਲਖੀਮਪੁਰ ਖੀਰੀ ਦੇ ਵਿੱਚ ਗੱਡੀ ਚਾੜ ਕੇ 4-5 ਜਿਹੜੇ ਨੇ ਉਹਨਾਂ ਨੇ ਮਾਰ ਦਿੱਤੇ, ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਨਾਂ ਕਿਸੇ ਕੇਸ ਤੋਂ ਜਾਂ 2900 ਕਿਲੋਮੀਟਰ ਦੂਰ। ਹੁਣ ਇਹ ਜਿਹੜੇ ਸਾਰੇ ਫੈਕਟ ਨੇ, ਇਹ ਫਿਰ ਹਿਊਮਨ ਰਾਈਟਸ ਆਰਗੇਨਾਈਜੇਸ਼ਨਾਂ ਦੀਆਂ ਰਿਪੋਰਟਾਂ ਹੀ ਉਸ ਵੇਲੇ ਜਿਹੜੀਆਂ ਨੇ, ਇੱਕ ਤਾਂ ਪਰਸਨਲ ਕਹਾਣੀ ਹੁੰਦੀ ਹੈ, ਜਿਹਨੇ ਵੀ ਅਸਾਈਲਮ ਅਪਲਾਈ ਕੀਤੀ ਹੈ ਵੀ ਉਹਦੇ ਨਾਲ ਕੀ ਹੋਇਆ, ਉਹਦੇ ਘਰ 'ਤੇ ਛਾਪਾ ਪਿਆ ਜਾਂ ਉਹਨੂੰ ਪੁਲਿਸ ਨੇ ਟਾਰਚਰ ਕੀਤਾ, ਜੋ ਝੂਠੀ ਸੱਚੀ ਕਹਾਣੀ ਹੁੰਦੀ ਹੈ। ਲੇਕਿਨ ਉਹਨੂੰ ਇਹ ਜੱਜ ਨੂੰ ਕਨਵਿੰਸ ਕਰਨ ਦੇ ਲਈ ਵੀ ਇੰਡੀਆ ਜੋ ਆਪਣੇ ਆਪ ਨੂੰ ਜਮਹੂਰੀਅਤ ਜਾਂ ਡੈਮੋਕਰੇਸੀ ਕਹਿੰਦਾ, ਉਹ ਨਹੀਂ ਹੈ, ਅਸਲੀਅਤ ਇਹ ਹੈ ਉਦੋਂ। ਔਰ ਇਸ ਲਈ ਮੈਂ ਇਸ ਨੂੰ ਵੇਰਵੇ ਨਾਲ ਕਹਿ ਰਿਹਾ ਕਿ ਵੀ ਬਹੁਤ ਵਾਰ ਸਾਡੇ ਲੋਕ ਜਿਨ੍ਹਾਂ ਨੇ ਆਪਣਾ ਕੈਰੀਅਰ ਇੱਥੇ ਆ ਕੇ ਅਸਾਈਲਮ ਜੀ 6 ਮਹੀਨੇ 'ਚ ਅਸਾਈਲਮ ਹੋ ਗਈ, 2 ਸਾਲ 'ਚ ਟੱਬਰ ਆ ਗਿਆ, ਫਿਰ ਅਗਲੇ ਆ ਗਏ, ਫਿਰ ਦੂਜੇ ਆ ਗਏ, ਉਹ ਇਹ ਭੁੱਲ ਜਾਂਦੇ ਨੇ ਕਿ ਭਾਈ ਇਹ ਜਿਹੜੀਆਂ ਸਾਰੀਆਂ ਜਥੇਬੰਦੀਆਂ, ਜਿਹੜੀਆਂ ਬਹੁਤ ਸਾਰੇ ਇਹਨਾਂ 'ਚੋਂ ਉਹ ਨੇ ਜਿਹੜੇ ਇਨਸਾਨੀ ਹੱਕਾਂ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਸਮਝਦੇ ਨੇ ਕਿ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਤੇ ਇੱਥੇ ਆਪਣੇ ਬਹੁਤ ਵਾਰੀ ਸਮਝਣਗੇ, ਦੇਖਿਆ ਮੈਂ ਕਹਾਣੀ ਇੱਦਾਂ ਦੱਸੀ, ਮੈਂ ਕਹਾਣੀ ਉਹਨੂੰ ਲਿਖੀ, ਮੇਰੇ ਵਕੀਲ ਨੇ ਇਹ ਕਿਹਾ, ਮੇਰੇ ਵਕੀਲ ਨੇ ਉਹ ਕਿਹਾ। ਸੋ ਇਸ ਅੱਜ ਜੇ ਦੁਨੀਆ ਦੇ ਵਿੱਚ ਇੱਕ ਫ੍ਰੀ ਸੁਸਾਇਟੀ ਦਾ ਕਾਨਸੈਪਟ ਜਾਂ ਲੱਖਾਂ ਲੋਕਾਂ ਨੇ ਦੁਨੀਆ ਦੇ ਵਿੱਚ ਆਪਣੇ ਟਾਇਰੈਂਟ ਰਜੀਮਸ ਕੋਲੋਂ ਜਾਨ ਛਡਾ ਕੇ ਆ ਕੇ ਵੈਸਟਰਨ ਵਰਲਡ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ, ਯੂਰਪ ਦੇ ਵਿੱਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਅਤੇ ਇਸ ਦੀ ਬਹੁਤ ਵੱਡੀ ਇਸ ਦੇ ਵਿੱਚ ਕੰਟਰੀਬਿਊਸ਼ਨ, ਜਿੱਥੇ ਜਿਵੇਂ ਅਸੀਂ ਜ਼ਿਕਰ ਕੀਤਾ UN ਚਾਰਟਰ ਦਾ 10 ਦਸੰਬਰ ਹਿਊਮਨ ਰਾਈਟਸ ਦਾ, ਜਿੱਥੇ ਉਹਨਾਂ ਨੇ ਇੱਕ ਬੇਸਿਕ ਡਾਕੂਮੈਂਟ ਚਾਰਟਰ ਜਿਹੜਾ ਉਹ ਜਾਰੀ ਕੀਤਾ, ਫਿਰ ਉਹਦੇ ਨਾਲ ਰਿਲੇਟਡ ਜਿਉਂ-ਜਿਉਂ ਵਿਆਨਾ ਕਨਵੈਨਸ਼ਨ, ਜਨੀਵਾ ਪ੍ਰੋਟੋਕੋਲ ਔਰ ਦੂਸਰੇ ਆਏ, ਉਹਨਾਂ ਨੇ ਉਹਨੂੰ ਹੋਰ ਫੋਰਟੀਫਾਈ ਕੀਤਾ। ਫਿਰ ਜਿਹੜੀਆਂ ਉਹ ਜਥੇਬੰਦੀਆਂ ਜਿਹੜੀਆਂ ਦੁਨੀਆ ਦੇ ਹਰ ਮੁਲਕ 'ਤੇ ਨਜ਼ਰ ਰੱਖਦੀਆਂ ਨੇ ਔਰ ਆਪਣੀਆਂ ਐਨੂਅਲ ਰਿਪੋਰਟਸ ਪ੍ਰਕਾਸ਼ਿਤ ਕਰਦੀਆਂ ਨੇ, ਜਿਨ੍ਹਾਂ ਦੇ ਐਕਟਿਵਿਸਟ ਨੂੰ ਮਾਰਿਆ ਵੀ ਜਾਂਦਾ, ਭਾਰਤ ਦੇ ਵਿੱਚ ਵੀ ਕਿੰਨਾ ਜ਼ੁਲਮ ਹੁੰਦਾ, ਔਰ ਈਵਨ ਉਹਨਾਂ ਦਾ ਤੁਸੀਂ ਜਿਹੜਾ ਏਸ਼ੀਆ ਵਾਚ ਜਾਂ ਹਿਊਮਨ ਰਾਈਟਸ ਵਾਚ ਔਰ ਦੂਸਰਿਆਂ ਦੇ ਦਫ਼ਤਰਾਂ ਦੇ ਉੱਤੇ ਛਾਪੇ ਮਾਰਦੇ ਨੇ, ਉਹਨਾਂ ਦੀ ਆਵਾਜ਼ ਨਹੀਂ ਨਿਕਲਣ ਦਿੰਦੇ, ਝੂਠੇ ਕੇਸਾਂ 'ਚ ਫਸਾਉਂਦੇ ਨੇ। ਸੋ ਇਹਦੇ ਬਾਵਜੂਦ ਇਹ ਜਿਹੜਾ ਪਾਰਟ ਹੈ ਦੁਨੀਆ ਦੇ ਵਿੱਚ ਜਿਹੜੀਆਂ ਸਿਵਲਾਈਜ਼ ਸੁਸਾਇਟੀਜ਼ ਨੇ ਉਹ ਦੇਖਦੀਆਂ ਨੇ। ਹੁਣ ਅਮਰੀਕਾ ਦੇ ਵਿੱਚ ਇਕੱਲਾ ਇਹੀ ਨਹੀਂ ਕਿ ਇਸ ਕਿਸਮ ਦੀਆਂ NGOs ਨੇ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ, ਜਿਵੇਂ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੈ, ਸਟੇਟ ਡਿਪਾਰਟਮੈਂਟ ਦਾ ਅੱਗੋਂ ਆਪਣਾ ਰਿਲੀਜੀਅਸ ਫਰੀਡਮ ਦਾ ਜਿਹੜਾ ਵਿੰਗ ਹੈ, ਜਿਹੜਾ ਸਾਲਾਨਾ ਇਹ ਨਜ਼ਰ ਰੱਖਦਾ ਵੀ ਦੁਨੀਆ 'ਚ ਕਿੱਥੇ ਕਿੱਥੇ ਧਾਰਮਿਕ ਆਜ਼ਾਦੀਆਂ ਕੁਚਲੀਆਂ ਜਾਂਦੀਆਂ ਨੇ, ਉਹਦੇ 'ਤੇ ਰਿਪੋਰਟ ਜਾਰੀ ਕਰਦਾ। ਇਸੇ ਤਰ੍ਹਾਂ ਈਵਨ ਅਮਰੀਕਾ ਨੇ ਇੰਡੀਪੈਂਡੈਂਟ ਇੱਕ ਐਂਬੈਸਡਰ ਐਟ ਲਾਰਜ ਜਿਸ ਦਾ ਰੁਤਬਾ ਹੈ ਉਹ ਵੀ ਰੱਖਿਆ ਹੋਇਆ ਹੈ, ਜਿਹੜਾ ਮੋਨੀਟਰ ਕਰਦਾ ਹੈ ਕਿ ਦੁਨੀਆ ਦੇ ਵਿੱਚ ਧਾਰਮਿਕ ਜਾਂ ਮਜ਼ਹਬੀ ਆਜ਼ਾਦੀਆਂ ਦਾ ਕੀ ਹਾਲ ਹੈ। ਔਰ 1996-97 ਪੀਰੀਅਡ ਦੇ ਵਿੱਚ ਅਮਰੀਕਾ 'ਚ ਇਸ ਗੱਲ ਨੂੰ ਦੇਖਦੇ ਹਾਂ ਕਿ ਵੀ ਧਾਰਮਿਕ ਆਜ਼ਾਦੀ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ। ਔਰ ਬੇਸ਼ੱਕ ਸਟੇਟ ਡਿਪਾਰਟਮੈਂਟ ਦਾ ਆਪਣਾ ਵਿੰਗ ਹੈ ਜਾਂ ਐਂਬੈਸਡਰ ਐਟ ਲਾਰਜ ਸ਼ਾਇਦ ਉਸ ਤੋਂ ਬਾਅਦ ਬਣਾਇਆ, ਲੇਕਿਨ ਫਿਰ ਵੀ
ਕੋਈ ਨਾ ਕੋਈ ਐਸੀ ਬਾਡੀ ਜਿਹੜੀ ਸਿੱਧੀ ਸਰਕਾਰੀ ਵੀ ਨਾ ਹੋਏ, ਸਟੇਟ ਡਿਪਾਰਟਮੈਂਟ ਰਿਪੋਰਟ ਤਾਂ ਗਵਰਨਮੈਂਟਲ ਹੁੰਦੀ ਹੈ, ਉਹ ਗਵਰਨਮੈਂਟ ਦਾ ਇੱਕ ਜਿਹੜਾ ਹੈ ਉਹਨੂੰ ਵਾਈਟ ਹਾਊਸ ਉਸ 'ਤੇ ਐਕਟ ਕਰੇ ਜਾਂ ਨਾ ਕਰੇ, ਉਹਦਾ ਕਿ ਵੀ ਇੱਕ ਸੈਮਾਈ ਗਵਰਨਮੈਂਟ ਨੀਮ ਸਰਕਾਰੀ ਜਿਹਦੇ 'ਚ ਜਿਹੜੇ ਕਮਿਸ਼ਨਰ ਹੋਣਗੇ ਉਹ ਜ਼ਾਹਰ ਹੈ ਕਿ ਦੋਨੋਂ ਹੀ ਪਾਰਟੀਆਂ 'ਚੋਂ ਹੋਣ, ਡੈਮੋਕ੍ਰੈਟ ਰਿਪਬਲਿਕਸ 'ਚੋਂ, ਇੱਕ ਇੰਡੀਪੈਂਡੈਂਟ ਉਹਦੀ ਫੰਡਿੰਗ ਹੋਏ ਔਰ ਉਹਨੂੰ ਇੰਡੀਪੈਂਡੈਂਸ ਹੋਏ ਕਿ ਵੀ ਉਹ ਈਵਨ ਜੇ ਸਰਕਾਰੀ ਨੀਤੀ ਕਿਸੇ ਮੁਲਕ ਬਾਰੇ ਕੋਈ ਡਿਫਰੈਂਟ ਰੱਖਣ ਦੀ ਹੈ ਉਹਨਾਂ ਦੇ ਸਿਆਸੀ ਹਿੱਤਾਂ ਕਰਕੇ, ਪਰ ਉਹ ਬਾਡੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟਲੀ ਆਪਰੇਟ ਕਰੇ। ਸੋ ਇਹ ਜਿਹੜਾ ਜਿਹਨੂੰ ਅਸੀਂ ਅੱਜ USCIRF ਕਹਿੰਦੇ ਹਾਂ, ਇਹ ਐਬਰੀਵੇਸ਼ਨ ਹੈ, ਪੂਰਾ ਲਫ਼ਜ਼ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ ਕਮਿਸ਼ਨ ਬਣ ਗਿਆ। ਉਹਦੇ ਕਮਿਸ਼ਨਰ ਨੇ, ਉਹਦਾ ਚੇਅਰ ਹੁੰਦਾ ਹੈ। ਸਾਲ ਦੇ ਵਿੱਚ ਇਹ ਇਕੱਲਾ ਇਹੀ ਨਹੀਂ ਹੈ ਕਿ ਵੀ ਭਾਰਤ ਨਾਲ ਹੀ ਰਿਲੇਟਡ ਰਿਪੋਰਟ ਕੱਢਦੇ ਨੇ, ਦੁਨੀਆ ਦੇ 193 ਮੁਲਕਾਂ ਦੇ ਵਿੱਚ ਕਿੱਥੇ ਕਿੱਥੇ ਰਿਲੀਜੀਅਸ ਫਰੀडम ਦਾ ਕੀ ਹਾਲ ਹੈ, ਉਸ ਦੇ ਉੱਤੇ ਇਹਨਾਂ ਦੇ ਅੱਗੋਂ ਜਿਹੜੇ ਨੇ ਸੈਂਕੜੇ ਸਕਾਲਰ ਉਸ 'ਤੇ ਕੰਮ ਕਰਦੇ ਨੇ। ਪੂਰਾ ਵਾਸ਼ਿੰਗਟਨ DC ਦੇ ਵਿੱਚ ਇਹਨਾਂ ਦਾ ਆਫਿਸ ਹੈ, ਇਹਨਾਂ ਦੇ ਕਮਿਸ਼ਨਰ ਉੱਥੇ ਬੈਠਦੇ ਨੇ। ਮੈਨੂੰ ਵੀ ਕਈ ਵਾਰ ਮੌਕਾ ਮਿਲਿਆ, ਅਸੀਂ ਡੈਲੀਗੇਸ਼ਨ ਲੈ ਕੇ USCIRF ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੈਮੋਰੈਂਡਮ ਵੀ ਦਿੱਤੇ। ਹੁਣ ਵੀ ਕੋਈ ਅਹਿਮੀਅਤ ਵਾਲੀ ਖਬਰ ਹੋਏ ਅਸੀਂ ਉਹਨਾਂ ਤੱਕ ਪਹੁੰਚਾਉਂਦੇ ਹਾਂ। ਉਹਨਾਂ ਨੇ ਅਖੀਰ ਐਨਾਲਾਈਜ਼ ਕਰਕੇ, ਕੰਪਾਈਲ ਕਰਕੇ ਉਹ ਰਿਪੋਰਟ ਵੀ ਛਾਪਣੀ ਹੁੰਦੀ ਹੈ। ਹੁਣ USCIRF ਦੀ ਬਾਡੀ ਹੀ ਇੱਕ ਐਸੀ ਬਾਡੀ ਹੈ ਜਿਹਦੀ ਰਿਕਮੈਂਡੇਸ਼ਨ ਦੇ ਉੱਤੇ ਨਰਿੰਦਰ ਮੋਦੀ 12 ਸਾਲ ਅਮਰੀਕਾ ਨਹੀਂ ਸੀ ਆ ਸਕਿਆ, ਕਿਉਂਕਿ 2002 ਦੇ ਵਿੱਚ ਜਦੋਂ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਇਹਨੇ ਗੁਜਰਾਤ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਤਾਂ USCIRF ਦੀ ਰਿਪੋਰਟ ਸੀ ਕਿ ਵੀ ਇਹ ਨਸਲਕੁਸ਼ੀ ਹੈ ਔਰ ਇਸ ਦੇ ਲਈ ਇਹ ਜ਼ਿੰਮੇਵਾਰ, ਭਾਵੇਂ ਭਾਰਤੀ ਅਦਾਲਤਾਂ ਨੇ ਉਹਨੂੰ ਬਰੀ ਕਰਤਾ ਹੈ ਜਾਂ 2014 ਜਦੋਂ ਪ੍ਰਾਈਮ ਮਿਨਿਸਟਰ ਬਣਿਆ ਫਿਰ ਅਮਰੀਕਾ ਨੇ ਵੀ ਉਹਨੂੰ ਰੈੱਡ ਕਾਰਪਟ ਵੈਲਕਮ ਦੇਣੀ ਸ਼ੁਰੂ ਕਰ ਦਿੱਤੀ। ਲੇਕਿਨ USCIRF ਦੀ ਰਿਪੋਰਟ ਨੇ ਹੀ ਗੁਜਰਾਤ ਨੂੰ ਜਿਹੜਾ ਉਹ ਜੈਨੋਸਾਈਡਲ ਜਿਹੜਾ ਇਹਨੂੰ ਮੰਨਿਆ ਸੀ ਕਿ ਇਹਨੇ ਗੁਜਰਾਤ ਦੇ ਵਿੱਚ ਕੀਤਾ। ਔਰ ਅਮਰੀਕਾ ਦਾ ਇੱਕ ਐਕਟ ਜਿਹੜਾ ਕਿ USCIRF ਦੀ ਰਿਪੋਰਟ ਦੇ ਨਾਲ ਇਨਵੋਕ ਕੀਤਾ ਗਿਆ ਸੀ ਕਿ ਬਈ ਅਮਰੀਕਾ ਦੀ ਧਰਤੀ 'ਤੇ ਜਿਹੜਾ ਵੀ ਕੋਈ ਜੈਨੋਸਾਈਡ ਲਈ ਜ਼ਿੰਮੇਵਾਰ ਹੈ ਉਹਨੂੰ ਆਉਣ ਨਹੀਂ ਦਿੱਤਾ ਜਾਏਗਾ, ਇਹਨੂੰ ਰੋਕਿਆ ਗਿਆ। ਸੋ ਮੈਂ ਇਹ ਦੱਸਣਾ ਚਾਹੁੰਦਾ ਕਿ USCIRF ਦੀ ਰਿਪੋਰਟ ਜਾਂ ਉਹਨਾਂ ਦੀ ਗੱਲ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਵਾਂਗ ਨਹੀਂ ਹੁੰਦੀ। ਉਹ ਜਿਹੜੀ ਹੈ ਉਹ ਆਪਣੇ ਆਪ 'ਚ NGOs ਨੇ, ਇਹ ਸੈਮਾਈ ਗਵਰਨਮੈਂਟ ਡਿਸੀਜਨ ਮੇਕਿੰਗ ਨੂੰ ਵੀ ਪ੍ਰਭਾਵਿਤ ਕਰਨ ਵਾਲੇ। ਹੁਣ ਪਿਛਲੇ 3 ਸਾਲਾਂ ਤੋਂ USCIRF ਦੀ ਰਿਪੋਰਟ ਭਾਰਤ ਬਾਰੇ ਰਹੀ ਹੈ ਕਿ ਜਿਸ ਲੈਵਲ ਦੇ ਉੱਤੇ ਭਾਰਤ 'ਚ ਘੱਟ ਗਿਣਤੀਆਂ ਦਾ ਘਾਣ ਕੀਤਾ ਜਾ ਰਿਹਾ ਹੈ, ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਔਰ ਟਰਾਈਬਲਸ ਆਦੀਵਾਸੀਆਂ ਦਾ, ਭਾਰਤ ਨੂੰ ਉਸ ਕੈਟਾਗਰੀ ਦੇ ਵਿੱਚ ਲਿਆਂਦਾ ਜਾਏ ਜਿਹਦੇ ਲਈ ਲਫ਼ਜ਼ ਹੁੰਦਾ ਹੈ ਕੰਟਰੀ ਆਫ ਪਾਰਟਿਕੂਲਰ ਕੰਸਰਨ, COPC। ਮਤਲਬ ਇਹ ਐਕਸਟ੍ਰੀਮ ਕਿ ਵੀ ਇਹ ਕਹਿਣ ਨੂੰ ਭਾਵੇਂ ਜਮਹੂਰੀਅਤ ਹੈ ਲੇਕਿਨ ਉੱਥੇ ਬਿਲਕੁਲ ਅਸੁਰੱਖਿਅਤ ਨੇ, ਕਿਉਂਕਿ ਜੇ ਇਹ ਲੇਬਲ ਲੱਗ ਜਾਂਦਾ ਹੈ ਕੰਟਰੀ ਆਫ ਪਾਰਟਿਕੂਲਰ ਕੰਸਰਨ ਫਿਰ ਇਹ ਗੱਲ ਅਹਿਮ ਰਿਪੋਰਟਾਂ ਤੱਕ ਨਹੀਂ ਮਹਿਜ਼ ਰਹਿੰਦੀ। ਇਸ ਦਾ ਅੱਗੋਂ ਹੁੰਦਾ ਕਿ ਵੀ ਇਕਨੋਮਿਕਲ ਸੈਂਕਸ਼ਨਸ ਲਾਈਆਂ ਜਾਣ, ਆਰਥਿਕ ਪਾਬੰਦੀਆਂ ਲਾਈਆਂ ਜਾਣ, ਹੋਰ ਉਸ ਦੇ ਜਿਹੜੇ ਮੇਸ਼ਰ ਕੀਤੇ ਜਾਣ ਔਰ ਉਹਨਾਂ 'ਚ ਜਿਹੜੇ ਕਰਨ ਵਾਲੇ ਨੇ ਉਹਨਾਂ ਦੀ ਐਂਟਰੀ ਅਮਰੀਕਾ 'ਚ ਬੈਨ ਕੀਤੀ ਜਾਏ। ਸੋ ਇਸ ਪਰ ਤਿੰਨੋਂ ਸਾਲਾਂ ਤੋਂ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਇਸ ਨੂੰ ਰਿਜੈਕਟ ਕਰਦਾ। ਰਿਜੈਕਟ ਇਸ ਤਰੀਕੇ ਨਾਲ ਵੀ ਉਹਨੂੰ ਐਲਾਨਦਾ ਨਹੀਂ ਹੈ, ਕਿਉਂਕਿ ਅਲਟੀਮੇਟ ਗਵਰਨਮੈਂਟ ਪਾਲਿਸੀ ਤਾਂ ਜਿਹੜੀ ਹੈ ਉਹ ਸਿਆਸੀ ਫਿਰ ਹਿੱਤਾਂ ਦੇ ਜੁੜ ਜਾਂਦੀ। ਹੁਣ ਅਸੀਂ ਦੇਖ ਰਹੇ ਸੀ ਕਿ ਬਈ ਇਹ ਜਦੋਂ ਦਾ 29 ਨਵੰਬਰ ਤੋਂ 15 ਸਫ਼ਿਆਂ ਦੇ ਇੰਡਾਈਟਮੈਂਟ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਜੋ ਕੁਝ ਗੁਰਪਤਵੰਤ ਸਿੰਘ ਪੰਨੂ ਦਾ ਮਰਡਰ ਪਲਾਟ, ਨਿਖਿਲ ਗੁਪਤਾ ਦੀ ਇਨਵੋਲਵਮੈਂਟ, ਕੋ ਕੰਸਪੀਰੇਟਰ 1 ਦੇ ਸਬੂਤ, ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਉਹੀ ਕੋ ਕੰਸਪੀਰੇਟਰ ਵਿਦਨ ਆਵਰਸ ਤਸਵੀਰ ਭੇਜਦਾ ਕਿ ਵੀ ਇਹ ਇੰਨੀ ਡੀਟੇਲਡ ਆਈ ਹੈ ਵੀ ਅਜੇ ਤੱਕ ਜਿਹੜਾ ਉਹ USCIRF ਨੇ ਇਹਦੇ ਉੱਤੇ ਕੋਈ ਲਾਈਨ ਕਿਉਂ ਨਹੀਂ ਲਈ। ਪਰ ਜ਼ਾਹਰ ਹੈ ਕਿ ਵੀ ਕਈ ਵਾਰ ਇਹ ਵੀ ਹੁੰਦਾ ਵੀ ਥੈਂਕਸਗਿਵਿੰਗ ਤੋਂ ਬਾਅਦ ਇੱਕ ਵੱਖਰਾ ਵੈਕੇਸ਼ਨ ਦਾ ਪੀਰੀਅਡ ਸ਼ੁਰੂ ਹੋ ਜਾਂਦਾ ਦੂਜਾ। ਲੇਕਿਨ ਫਰਾਈਡੇ ਹੀ ਇਹ ਰਿਪੋਰਟ USCIRF ਦੀ
ਜਿਹੜੀ ਬਰੀਫ ਹੈ ਬਟ ਵੈਰੀ ਬੋਲਡ ਔਰ ਉਹਦਾ ਹੈਡਲਾਈਨ ਇਹ ਹੈ ਕਿ USCIRF ਡੀਪਲੀ ਕੰਸਰਨਡ ਬਾਈ ਇੰਡੀਆਜ਼ ਟਰਾਂਸਨੈਸ਼ਨਲ ਰਿਪਰੈਸ਼ਨ ਅਗੇਂਸਟ ਰਿਲੀਜੀਅਸ ਮਾਈਨੋਰਿਟੀਜ਼ ਕਿ ਅਸੀਂ ਭਾਰੀ ਚਿੰਤਾ ਦਾ ਇਜ਼ਹਾਰ ਕਰਦੇ ਹਾਂ ਜੋ ਘੱਟ ਗਿਣਤੀਆਂ ਦੇ ਖਿਲਾਫ ਭਾਰਤ ਦਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਹੈ USCIRF ਡੀਪਲੀ ਕੰਸਰਨਡ by India's transnational repression against religious minorities urges State Department to make country of particular designation ਹੁਣ ਕਿਉਂਕਿ 3 ਸਾਲਾਂ ਤੋਂ ਆਪਣੀ ਰਿਪੋਰਟਸ ਤਾਂ ਇਹ ਕਹਿ ਹੀ ਰਹੇ ਨੇ ਪਰ ਉਹਨਾਂ ਨੇ ਕਿਹਾ ਵੀ ਹੁਣ ਇਹ ਟਾਈਮ ਆ ਗਿਆ ਹੈ ਕਿ ਇਹ ਜੇ ਇਸ ਹੱਦ ਤੱਕ ਵੀ ਉਹਨਾਂ ਨੇ ਉਹ ਥ੍ਰੈਸ਼ਹੋਲਡ ਵੀ ਕ੍ਰਾਸ ਕਰ ਲਿਆ ਆਪਣੇ ਮੁਲਕ ਦਾ ਜੋ ਕਰ ਹੀ ਰਹੇ ਸੀ ਸੋ ਭਾਰਤ ਨੂੰ ਜਿਹੜਾ ਹੈ ਉਹ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ ਜਾਏ ਇਹ ਉਹਨਾਂ ਦੀ 15 ਦਸੰਬਰ ਦੀ ਸਟੇਟਮੈਂਟ ਹੈ ਔਰ ਮੈਂ ਬਰੀਫ ਹੈ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਹਾਲਾਂਕਿ ਵਕਤ ਲੱਗਦਾ ਹੈ ਜਦੋਂ ਤੁਸੀਂ ਟਰਾਂਸਲੇਟ ਕਰਦੇ ਹੋ ਜਾਂ ਦੂਸਰਾ ਪਰ ਮੇਰਾ ਇਹ ਹੁੰਦਾ ਹੈ ਵੀ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਚੱਲ ਰਿਹਾ ਹੈ ਬਹੁਤ ਵਾਰ ਸਾਡੇ ਆਪਣੇ ਆਪ ਨੂੰ ਪੰਜਾਬੀ ਪੱਤਰਕਾਰ ਕਹਿਣ ਵਾਲੇ ਜਾਂ ਤੁਸੀਂ ਪੰਜਾਬੀ ਅਖਬਾਰਾਂ ਚੁੱਕ ਕੇ ਦੇਖ ਲਓ ਪੱਤਰਕਾਵਾਂ ਦੇਖ ਲਓ ਸੋਸ਼ਲ ਮੀਡੀਆ ਤੇ ਤਾਂ ਹੋਣਾ ਹੀ ਕੀ ਹੈ ਕੋਈ ਵੀ ਇਸ ਲੈਵਲ ਦੀ ਜਿਹੜੀ ਗੱਲਬਾਤ ਜੋ ਕਿ ਇੰਟਰਨੈਸ਼ਨਲੀ ਚੇਂਜਸ ਹੁੰਦੀਆਂ ਨੇ ਜਾਂ ਇੰਟਰਨੈਸ਼ਨਲੀ ਅਹਿਮੀਅਤ ਅਲਟੀਮੇਟਲੀ ਡਿਸੀਜਨ ਮੇਕਿੰਗ ਇਹਨਾਂ ਦੇ ਨਾਲ ਹੀ ਹੁੰਦੀ ਹੈ ਕੋਈ ਸਾਡੀਆਂ ਅੰਦਰੂਨੀ ਕਹਾਣੀਆਂ ਕਿਹਨੇ ਕਿਹਨੂੰ ਕੀ ਕਿਹਾ ਬਾਦਲ ਨੇ ਖਹਿਰੇ ਨੂੰ ਕੀ ਕਿਹਾ ਤੇ ਉਹਨੇ ਢੀਂਡਸੇ ਨੂੰ ਕੀ ਕਿਹਾ ਤਾਂ ਉਹ ਗੌਸਿਪ ਤੋਂ ਵੱਧ ਕੇ ਉਹਦੀ ਕੋਈ ਪਛਾਣ ਨਹੀਂ ਹੈ ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਐਟਲੀਸਟ ਸਾਡੇ ਉਹ ਵੀਰ ਭੈਣਾਂ ਜਿਹੜੇ ਅੰਗਰੇਜ਼ੀ ਦੇ ਨਾਲ ਨਹੀਂ ਜੁੜੇ ਹੋਏ ਔਰ ਜ਼ਾਹਰ ਹੈ ਸਾਡੀ ਵੱਡੀ ਆਡੀਅנס ਜਿਹੜੀ ਹੈ ਉਹ ਵਿਊਅਰਸ਼ਿਪ ਪੰਜਾਬੀ ਸਪੀਕਿੰਗ ਹੈ ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਜੋ ਵੀ ਇੰਟਰਨੈਸ਼ਨਲੀ ਵਾਪਰਦਾ ਹੈ ਆਪਣੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਇੱਕ ਪਾਸੇ ਉਹਨਾਂ ਦਾ ਇੰਟਰਨੈਸ਼ਨਲ ਪੋਲਿਟਿਕਸ ਦੇ ਨਾਲ ਵੀ ਵਾਸਤਾ ਹੋਏ ਤੇ ਉਹਨਾਂ ਨੂੰ ਇਹ ਵੀ ਅਹਿਸਾਸ ਹੋਏ ਕਿ ਜਿਹੜੇ ਬਾਹਰ ਬੈਠੇ ਵੀਰ ਭੈਣਾਂ ਉਦਮ ਕਰਦੇ ਨੇ ਕਿਸੇ ਲੈਵਲ ਤੇ ਵੀ ਉਹ ਉਹਨਾਂ ਦੇ ਨਤੀਜੇ ਵੀ ਹੁੰਦੇ ਨੇ ਇਹ ਨਹੀਂ ਹੈ ਕਿ ਬਹੁਤ ਵਾਰੀ ਹੋਏਗਾ ਜੀ ਗੱਲਾਂ ਕਰਦੇ ਨੇ ਸਾਰੇ ਕੀ ਹੁੰਦਾ ਔਰ ਅਸੀਂ ਇਹ ਵੀ ਦੱਸੀਏ ਵੀ ਇਹ ਬੜਾ ਜ਼ਰੂਰੀ ਹੈ ਵੀ ਸਾਡੇ ਗੁਰਦੁਆਰਿਆਂ ਦੇ ਵਿੱਚ ਅਸੀਂ ਜੁੜਦੇ ਹਾਂ ਆਪਣੀ ਰੂਹਾਨੀ ਖੁਰਾਕ ਵੀ ਲੈਂਦੇ ਹੈ ਪੰਥਕ ਵਿਚਾਰਾਂ ਵੀ ਕਰਦੇ ਹੈ ਪਰ ਅਲਟੀਮੇਟਲੀ ਜੇ ਅਸੀਂ ਬਾਹਰ ਨਿਕਲ ਕੇ ਜਿਹੜੀਆਂ ਓਪੀਨੀਅਨ ਮੇਕਿੰਗ ਲਾਅ ਮੇਕਿੰਗ ਡਿਸੀਜਨ ਮੇਕਿੰਗ ਥਾਵਾਂ ਨੇ ਉਹਨਾਂ 'ਚ ਆਪਣਾ ਪ੍ਰਭਾਵ ਨਹੀਂ ਬਣਾਉਂਦੇ ਤੇ ਉਹ ਫਿਰ ਸਾਡੇ ਆਪਣੇ ਦਾਇਰਾਕਾਰ 'ਚ ਹੀ ਰਹਿ ਜਾਂਦਾ ਵੀ ਉਹ ਤੁਸੀਂ ਜਿਵੇਂ ਮਹੱਲੇ ਦੇ ਵਿੱਚ ਗੱਲ ਕੀਤੀ ਤੁਹਾਡੇ ਮਹੱਲੇ ਦੀ ਗੱਲ ਹੈ ਉਹ ਟਾਕ ਆਫ ਦਾ ਟਾਊਨ ਤਾਂ ਹੀ ਬਣੇਗੀ ਸ਼ਹਿਰ ਦੀ ਗੱਲ ਤਾਂ ਹੀ ਬਣੇਗੀ ਜੇ ਮਹੱਲੇ ਵਾਲੇ ਨਿਕਲ ਕੇ ਬਾਹਰ ਜਾ ਕੇ ਦੱਸਣਗੇ ਸੋ ਅਸੀਂ ਇਹ ਵੀ ਹਮੇਸ਼ਾ ਇਨਕਰੇਜ ਕਰਦੇ ਹਾਂ ਕਿ ਆਪਣੇ ਬੱਚੇ ਬੱਚੀਆਂ ਨੂੰ ਇਹ ਚਲੋ ਇੱਕ ਜਨਰੇਸ਼ਨ ਜਿਹੜੀ ਆਈ ਉਹ ਉਨੀ ਪੜ੍ਹੀ ਲਿਖੀ ਨਹੀਂ ਹੈ ਉਹ ਮਿਹਨਤ ਕਰਦੇ ਨੇ ਉਹਨਾਂ ਨੇ ਆਪਣੇ ਪੈਰ ਜਮਾਏ ਨੇ ਆਰਥਿਕ ਤੌਰ ਤੇ ਜਿਹੜੀ ਹੈ ਉਹ ਫਰੀडम ਲਈ ਹੈ ਜਾਂ ਆਰਥਿਕ ਤੌਰ ਤੇ ਖੁਸ਼ਹਾਲੀ ਮਿਲੀ ਹੈ ਪਰ ਆਪਣੇ ਬੱਚੇ ਬੱਚੀਆਂ ਨੂੰ ਵੀ ਐਨਕਰੇਜ ਕਰੋ ਉਹਨਾਂ ਨੂੰ ਕੋਈ ਲੈਂਗੁਏਜ ਬੈਰੀਅਰ ਨਹੀਂ ਹੈ ਕੋਈ ਹੋਰ ਜਿਹੜਾ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੈ ਤਾਂ ਕਿ ਇਹ ਜਦੋਂ ਤੱਕ ਜੇ ਹੁਣ ਅਸੀਂ ਦੂਸਰਿਆਂ ਦੀ ਕੀਤੇ ਕੰਮ ਚੋਂ ਫਾਇਦਾ ਚੱਕਦੇ ਹਾਂ ਤੇ ਸਾਡਾ ਵੀ ਫਰਜ਼ ਹੈ ਅਸੀਂ ਇਹ ਨਾ ਦੇਖੀਏ ਕਿ ਜੀ ਇਹ ਸਿਰਫ ਸਾਡੇ ਹਿੱਤ ਹੀ ਜੁੜੇ ਹੋਏ ਨੇ ਜੇ ਅਸੀਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ ਕਹਿੰਦੇ ਫਿਰ ਸਾਡੇ ਬੱਚੇ ਬੱਚੀਆਂ ਵੀ ਜਿਹੜੇ ਗਰੀਬਡ ਲੋਕ ਨੇ ਜਿਨ੍ਹਾਂ ਤੇ ਜ਼ੁਲਮ ਹੁੰਦੇ ਨੇ ਉਹਨਾਂ ਦੀ ਕੋਈ ਐਂਥਰੋਪੋਲੋਜੀ ਜੁਆਇਨ ਕਰੇ ਕੋਈ ਸੋਸ਼ੋਲੋਜੀ ਚਾਹੇ ਕੋਈ ਅਦਰਵਾਈਜ਼ ਹਿਊਮਨ ਰਾਈਟਸ ਐਡਵੋਕੇਸੀ ਚਾਹੇ ਤਾਂ ਕਿ ਫਿਰ ਅਸੀਂ ਇੱਕ ਇਸ ਕਿਸਮ ਦਾ ਸੰਸਾਰ ਬਣਾ ਸਕੀਏ ਜਿੱਥੇ ਕੋਈ ਕਿਸੇ ਨਾਲ ਧੱਕਾ ਨਾ ਕਰੇ ਔਰ ਇਹਨਾਂ ਨੇ ਸ਼ੁਰੂਆਤ ਕੀਤੀ ਹੈ USCIRF is alarmed by India's increased transnational targeting of religious minorities and those advocating on their behalf ਕਿ ਵੀ ਇਹ ਅਸੀਂ ਖਤਰੇ ਦੀ ਘੰਟੀ ਹੈ ਵੀ ਭਾਰਤ ਕਿਵੇਂ ਉਹਨਾਂ ਨੂੰ ਟਾਰਗੇਟ ਕਰ ਰਿਹਾ ਹੈ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ ਜਾਂ ਜਿਹੜੇ ਉਹਨਾਂ ਦੀ ਆਵਾਜ਼ ਬਣਦੇ ਨੇ recent efforts by Indian government to silence activists journalists and lawyers abroad pose a serious threat to religious freedom ਹੁਣ ਇਹਨਾਂ ਨੇ ਆਪਣੀ ਰਿਪੋਰਟ ਵਾਈਡਨ ਕਰ ਦਿੱਤੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਭਾਰਤੀ ਸਰਕਾਰ ਦੇ ਯਤਨ ਨੇ ਕਿ ਬਾਹਰ ਬੈਠੇ ਜਿਹੜੇ ਐਕਟਿਵਿਸਟ ਨੇ ਜਿਹੜੇ ਪੱਤਰਕਾਰ ਨੇ ਜਾਂ ਵਕੀਲ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਇਹ ਇੱਕ ਬੜਾ ਵੱਡਾ ਚੈਲੰਜ ਹੈ ਰਿਲੀਜੀਅਸ ਫਰੀडम ਨੂੰ due to India's systematic ongoing and egregious violations of freedom or religion or belief USCIRF implores the US Department of State to designate India a country of particular concern
ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਥ੍ਰੈਟ ਨੇ ਇਹਨਾਂ ਦੇ ਲਈ, ਔਰ ਇਹ ਜਿਹੜਾ ਇੰਡੀਆ ਦਾ ਵਿਉਂਤਬੱਧਕ ਤਰੀਕਾ ਹੈ ਜਿਹਦੇ ਥੱਲੇ ਉਹ ਵਾਇਓਲੇਟ ਕਰ ਰਹੇ ਨੇ ਰਿਲੀਜੀਅਸ ਫਰੀਡਮ ਨੂੰ, ਫੇਥ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ। USCIRF ਜਿਹੜਾ ਹੈ ਉਹ ਅਮਰੀਕੀ ਸਟੇਟ ਡਿਪਾਰਟਮੈਂਟ ਤੋਂ ਜਿਹੜਾ ਜ਼ਾਹਰ ਹੈ ਫੋਰਨ ਐਕਸਟਰਨਲ ਅਫੇਅਰਸ ਹੁੰਦਾ ਹੈ, ਉਹਨਾਂ ਤੋਂ ਇਹ ਮੰਗ ਕਰਦਾ ਹੈ ਵੀ ਭਾਰਤ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਏ। The Indian government's alleged involvement in the killing of Sikh activist Hardeep Singh Nijjar in Canada and the plot to kill Gurpatwant Singh Pannu in the United States are deeply troubling and represent a severe escalation of India's efforts to silence religious minorities and human rights defenders, both within its country and abroad, said USCIRF Commissioner Stephen Schneck. We call on Biden administration to acknowledge the Indian government's perpetration of particularly severe religious freedom violations and designate it as a country of particular concern. ਹੁਣ ਉਹਨਾਂ ਨੇ ਉਹ ਡੀਟੇਲ ਦੀ ਗੱਲ ਕੀਤੀ ਜਿਹੜੀ ਇੰਡਾਇਕਟਮੈਂਟ 29 ਨਵੰਬਰ ਨੂੰ US ਜਸਟਿਸ ਡਿਪਾਰਟਮੈਂਟ ਨੇ ਫਾਈਲ ਕੀਤੀ ਹੈ ਨਿਊਯਾਰਕ ਕੋਰਟ 'ਚ ਕਿ ਭਾਈ ਇੰਡੀਅਨ ਗਵਰਨਮੈਂਟ ਦੀ ਇਨਵੋਲਵਮੈਂਟ ਹੈ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਨੂੰ ਮਾਰਨ 'ਚ, ਔਰ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਪਲਾਟ ਅਨਕਵਰ ਕੀਤਾ ਅਮਰੀਕਾ ਨੇ ਕਿ ਵੀ ਇਹ ਬੜੀ ਤਕਲੀਫਦੇਹ ਹੈ। ਔਰ ਇਸ ਤੋਂ ਅੰਦਾਜ਼ਾ ਹੁੰਦਾ ਕਿ ਕਿਵੇਂ ਭਾਰਤ ਬਾਹਰ ਧਾਰਮਿਕ ਘੱਟ ਗਿਣਤੀਆਂ ਨੂੰ ਔਰ ਜਿਹੜੇ ਹਿਊਮਨ ਰਾਈਟਸ ਦੇ ਡਿਫੈਂਡਰ ਨੇ ਉਹ ਵਿਦਨ ਕੰਟਰੀ ਵੀ ਔਰ ਬਾਹਰ ਵੀ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਹੈ। ਇਹ ਗੱਲ ਸਟੀਫਨ ਸ਼ੈਨਕ ਨੇ ਕਹੀ ਕਿ ਵੀ ਹੁਣ ਇਸ ਤੋਂ ਬਾਅਦ ਅਸੀਂ ਇਹੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਹਾਂਗੇ ਕਿ ਉਹ ਭਾਰਤ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਣ। ਹੁਣ ਅੱਗੇ ਉਹਨਾਂ ਨੇ ਵੀ, ਕਿਉਂਕਿ ਇਹ ਜਿਹੜੀ ਟਰਮ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਇਹ ਨਵੀਂ ਹੀ ਆਈ ਹੈ, ਕੋਈ ਬਹੁਤ ਪਹਿਲਾਂ ਹਾਲਾਂ ਕਿਲਿੰਗ ਤਾਂ ਪਹਿਲਾਂ ਕਰਦੇ ਹੋਣਗੇ ਪਰ ਇਸ ਲੈਵਲ ਤੇ ਜਿਹੜੀ ਅੱਗੇ ਸੀ ਕਿ ਜੀ KGB ਨੇ ਕਰ ਦਿੱਤਾ ਜਾਂ CIA ਨੇ ਕਿਸੇ ਹੋਰ ਮੁਲਕ 'ਚ ਜਾ ਕੇ ਕਰਤਾ ਜਾਂ ਮੋਸਾਦ ਜਿਹੜੀ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਆ ਉਹਨਾਂ ਨਾਲ ਜੁੜੀਆਂ ਕਹਾਣੀਆਂ ਸੀ, ਉਹਨੂੰ ਫਿਰ ਸਮਝਾਉਣ ਦੇ ਲਈ ਕਿ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਕੀ, ਇਹਨੇ USCIRF ਨੇ ਕਿਹਾ ਟਰਾਂਸਨੈਸ਼ਨਲ ਰਿਪਰੈਸ਼ਨ occurs when states use intimidation, harassment or violence against those living outside their borders. Transnational repression campaigns often target political and human rights activists, journalists, and members of religious and ethnic minority groups. In extreme cases, tactics include detention, reprisal against family members, kidnapping, or as illustrated by India, assassinations. In November 2023, the US Department of Justice published an indictment alleging the Indian government's attempt to assassinate a Sikh activist was intended to prompt a series of additional killings in the United States and Canada. ਹੁਣ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਇਹ ਉਹ ਸਟੇਟਸ ਯੂਜ਼ ਕਰਦੀਆਂ ਨੇ ਜਿਹੜੀਆਂ ਆਵਾਜ਼ ਬੰਦ ਕਰਨਾ ਚਾਹੁੰਦੀਆਂ ਨੇ ਉਹਨਾਂ ਦੀਆਂ, ਜਿਹੜੇ ਉਹਨਾਂ ਦੇ ਬਾਰਡਰਸ ਤੇ ਉਹ ਬਾਹਰ 'ਚ ਨਿਕਲ ਕੇ ਅੰਦਰ ਤਾਂ ਉਹ ਕਰਦੀਆਂ ਨੇ ਜੋ ਜ਼ੁਲਮ ਕਰਦੀਆਂ ਨੇ, ਔਰ ਪੋਲੀਟੀਕਲ ਔਰ ਹਿਊਮਨ ਰਾਈਟਸ ਐਕਟਿਵਿਸਟ ਨੂੰ, ਪੱਤਰਕਾਰਾਂ ਨੂੰ ਔਰ ਜਿਹੜੇ ਮਾਈਨੋਰਿਟੀ ਦੇ ਲੀਡਰ ਨੇ ਐਥਨਿਕ ਉਹਨਾਂ ਨੂੰ ਟਾਰਗੇਟ ਕਰਦੀਆਂ ਨੇ। ਫਿਰ ਇਸ ਸਾਰੇ ਦੇ ਵਿੱਚ ਈਵਨ ਜਿਹੜੇ ਇਸ ਪਾਸੇ ਐਕਟਿਵ ਨੇ ਉਹਨਾਂ ਦੇ ਟੱਬਰਾਂ ਨੂੰ ਚੁੱਕ ਲੈਣਾ ਜੋ ਪੰਜਾਬ ਪੁਲਿਸ ਕਰਦੀ ਹੈ ਜਾਂ ਬਾਕੀ ਥਾਵਾਂ ਤੇ ਇਹ ਕਰਦੇ ਨੇ। ਇਸੇ ਤਰ੍ਹਾਂ ਕਿਡਨੈਪ ਕਰਨਾ, ਜਾਂ ਜਿਵੇਂ ਇੰਡੀਆ ਨੇ ਜਿਹੜਾ ਉਹ ਸਿੱਖ ਜਿਹੜੇ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਉਹਨਾਂ ਨੇ ਕਿਹਾ ਕਿ ਜਿਹੜੀ ਇੰਡਾਇਕਟਮੈਂਟ US ਜਸਟਿਸ ਡਿਪਾਰਟਮੈਂਟ ਨੇ ਫਾਈਲ ਕੀਤੀ ਉਹਦਾ ਹਿੱਸਾ ਹੈ। ਔਰ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਕਿ ਵੀ ਇਹ ਪਲਾਟ ਅਨਕਵਰ ਹੋਇਆ, ਉਸ ਤੋਂ ਬਾਅਦ ਵਾਜ਼ ਇੰਟੈਂਟਡ ਟੂ ਪ੍ਰੋਮਪਟ ਅ ਸੀਰੀਜ਼ ਆਫ ਐਡੀਸ਼ਨਲ ਕਿਲਿੰਗਸ ਇਨ ਯੂਨਾਈਟਿਡ ਸਟੇਟਸ ਐਂਡ ਕੈਨੇਡਾ, ਕਿ ਇਹਨਾਂ ਨੇ ਹੋਰ ਵੀ ਬਹੁਤ ਸਾਰੇ ਸਿੱਖ ਐਕਟਿਵਿਸਟ ਨੂੰ ਅਮਰੀਕਾ ਔਰ ਕੈਨੇਡਾ ਦੇ ਵਿੱਚ ਮਾਰਨਾ ਸੀ। ਫਿਰ ਉਹਨਾਂ ਨੇ ਕਿਹਾ ਇਨ ਐਡੀਸ਼ਨ ਇੰਡੀਅਨ ਅਥਾਰਟੀਜ਼ ਹੈਵ ਯੂਜ਼ਡ ਸਪਾਈਵੇਅਰ ਐਂਡ ਆਨਲਾਈਨ ਹਰਾਸਮੈਂਟ ਕੈਂਪੇਨਸ ਟੂ ਟਾਰਗੇਟ ਐਂਡ ਇੰਟੀਮੀਡੇਟ ਜਰਨਲਿਸਟ ਐਂਡ ਐਕਟਿਵਿਸਟ ਅਬਰਾਡ and advocating on behalf of religious minors. ਹੁਣ ਇਹਨਾਂ ਨੇ ਸਪਾਈਵੇਅਰ ਪੈਗਾਸਸ ਜਿਹੜਾ ਇੰਡੀਆ ਨੇ ਮੋਸਾਦ ਤੋਂ ਖਰੀਦਿਆ, ਕਿਵੇਂ ਉੱਥੇ ਜਿਹੜੇ ਵਕੀਲ ਨੇ, ਪੱਤਰਕਾਰ ਨੇ ਜਾਂ ਐਕਟਿਵਿਸਟ ਨੇ ਉਹਨਾਂ ਦੇ ਕੰਪਿਊਟਰ 'ਚ ਵਾੜਿਆ, ਮੋਬਾਈਲ ਫੋਨ 'ਚ ਵਾੜਿਆ, ਕਿਵੇਂ ਉਹ ਝੂਠੇ ਕੇਸਾਂ 'ਚ ਫਿਰ
ਕੀਤਾ। ਉਹਨਾਂ ਨੇ ਕਿਹਾ ਵੀ ਇਹ ਉੱਥੇ ਵੀ ਇਹਨਾਂ ਨੇ ਇਹ ਆਨਲਾਈਨ ਹਰਾਸਮੈਂਟ ਦੇ ਥੱਲੇ ਇਸ ਦਾ ਇਸਤੇਮਾਲ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਮੋਦੀ ਜੂਨ ਦੇ ਮਹੀਨੇ ਦੇ ਵਿੱਚ ਆਇਆ ਸੀ ਅਮਰੀਕਾ, then comments from the head of India's Bharatiya Janata Party's Information and Technology Department, Amit Malviya, prompted an online campaign against US Wall Street Journal journalist Sabrina Siddiqui for posing a question about religious freedom conditions in India. US ਸਰਵਰ ਦੇ ਨਾਲ ਸਾਰੇ ਪੋਤਰੇ ਬੋਲ ਦਿੱਤੇ। ਉਹਨਾਂ ਨੇ ਕਿਹਾ ਵੀ ਇੱਥੇ ਜਦੋਂ ਆਇਆ ਤੇ ਇਹ ਜਿਹੜੀ ਬੀਬੀ ਵਾਲ ਸਟਰੀਟ ਜਰਨਲ ਦੀ ਜਰਨਲਿਸਟ ਸੀ ਸਬਰੀਨਾ ਸਿੱਦੀਕੀ, ਇਹਨੇ ਸਵਾਲ ਪੁੱਛਿਆ ਮੋਦੀ ਨੂੰ ਕਿ ਜੀ ਕਿਸ ਕਿਸਮ ਦੀ ਤੁਹਾਡੀ ਡੈਮੋਕ੍ਰੇਸੀ ਹੈ। ਉਹਨਾਂ ਨੇ ਕਿਹਾ ਵੀ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਇਨਫੋਰਮੇਸ਼ਨ ਟੈਕਨੋਲੋਜੀ ਦਾ ਸਪੋਕਸਮੈਨ ਹੈ ਮੇਨ ਅਮਿਤ ਮਾਲਵੀਆ, ਉਹਨੇ ਜਿਵੇਂ ਸਿਨਿਸਟਰ ਕੈਂਪੇਨ ਸ਼ੁਰੂ ਕੀਤਾ ਔਰ ਜਿਵੇਂ ਉਹਨੂੰ ਥ੍ਰੈਟ ਜਿਹੜੀਆਂ ਨੇ ਮਾਰਨ ਦੀ, ਰੇਪ ਦੀ, ਦੂਜਾ ਕੀਤਾ। ਈਵਨ ਵਾਈਟ ਹਾਊਸ ਨੇ ਬਾਅਦ ਦੇ ਵਿੱਚ ਉਹਦੇ ਤੇ ਉਹਨੂੰ ਫਿਰ ਜਿਹੜਾ ਡਿਫੈਂਡ ਕਰਨ ਲਈ ਉਹਨੂੰ ਬੀਬੀ ਸਿੱਦੀਕੀ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਆਪਣਾ ਰਿਐਕਸ਼ਨ ਦਿੱਤਾ ਸੀ। ਫਿਰ ਉਹਨੇ ਕਿਹਾ ਕਿ within its own borders, Indian authorities have repeatedly used draconian legislations like UAPA, anti-conversion laws, to systematically crack down on religious minorities, journalists and activists. USCIRF Commissioner David Curry, ਪਹਿਲਾਂ ਜਿਹੜਾ ਸਟੀਫਨ ਸ਼ੈਨੈਕ ਸੀ ਕਮਿਸ਼ਨਰ, ਹੁਣ ਉਹਨੇ ਡੇਵਿਡ ਕਰੀ ਨੇ ਕਿਹਾ ਵੀ ਇਕੱਲਾ ਇਹ ਨਹੀਂ, ਜਿਵੇਂ ਇੰਡੀਆ ਦੇ ਵਿੱਚ ਯੂਆਪਾ ਯੂਜ਼ ਕਰਦੇ ਨੇ ਐਂਟੀ ਕਨਵਰਸ਼ਨ ਲਾਅ, ਇਹ ਵੀ extending this repression to target religious minorities from India living abroad, including intimidation tactics against journalists, is especially dangerous and cannot be ignored. We urge the US government to continue its active engagement with senior Indian officials and international partners to ensure religious minorities can live and express themselves without fear of reprisal, whether in India or else. ਫਿਰ ਸੋ ਦੂਸਰੇ ਕਮਿਸ਼ਨਰ ਨੇ ਵੀ ਇਹ ਕਿਹਾ ਕਿ ਵੀ ਇੰਡੀਆ ਜਿਹੜਾ ਹੈ ਇਸ ਨੂੰ ਜਵਾਬਦੇਹ ਬਣਾਇਆ ਜਾਏ, ਅਮਰੀਕਾ ਵਾਲੇ ਇਹਨਾਂ ਦੇ ਸੀਨੀਅਰ ਬੰਦਿਆਂ ਦੇ ਨਾਲ ਜਿਹੜਾ ਉਹ ਕਰਨ। ਔਰ ਅਖੀਰਲਾ ਪੈਰਾਗ੍ਰਾਫ ਹੈ ਕਿ USCIRF has recommended each year since 2020, 3 ਸਾਲ ਤੋਂ ਵੀ ਅਸੀਂ ਹਰ ਸਾਲ ਇਹ ਰਿਕਮੈਂਡ ਕਰਦੇ ਹਾਂ ਕਿ US State Department of State designate India as country of particular concern. Most recently in its 2023 annual report, ਅਸੀਂ 2023 ਦੀ ਰਿਪੋਰਟ 'ਚ ਵੀ ਕਿਹਾ ਸੀ ਕਿ ਇੰਡੀਆ ਨੂੰ ਜਿਹੜਾ ਡਿਕਲੇਅਰ ਕਰੋ ਕੰਟਰੀ ਆਫ ਪਾਰਟੀਕੂਲਰ ਕੰਸਰਨ। ਫਿਰ ਅਸੀਂ ਇਸ਼ੂ ਅਪਡੇਟ ਵੀ ਇੰਡੀਆ ਸਟੇਟ ਔਰ ਉਹਦੇ ਐਂਟੀ ਕਨਵਰਸ਼ਨ ਲਾਅ 'ਤੇ ਕੀਤੀ ਕਿ ਭਾਈ ਇਹ ਰਿਲੀਜੀਅਸ ਮਾਈਨੋਰਟੀਜ਼ ਨੂੰ ਟਾਰਗੇਟ ਕਰ ਰਹੇ ਨੇ। ਫਿਰ ਸਪਟੈਂਬਰ 2023 ਦੇ ਵਿੱਚ USCIRF ਨੇ ਇੱਕ ਹੀਅਰਿੰਗ ਕੀਤੀ ਰਿਲੀਜੀਅਸ ਫਰੀडम ਕੰਡੀਸ਼ਨਸ ਤੇ ਇੰਡੀਆ ਦੇ ਵਿੱਚ ਕੀ ਨੇ ਐਂਡ ਹਾਊ ਦਾ US ਗਵਰਨਮੈਂਟ ਕੈਨ ਵਰਕ ਵਿਦ ਐਨ ਇੰਡੀਅਨ ਗਵਰਨਮੈਂਟ ਟੂ ਐਡਰੈਸ ਵਾਇਓਲੇਸ਼ਨ। ਸੋ ਇਹ ਬਹੁਤ ਸਟਰੋਂਗ ਸਟੇਟਮੈਂਟ ਹੈ। ਉਹਨਾਂ ਨੇ ਪੂਰਾ ਹੀ ਜਿਹੜਾ ਪੁਲੰਦਾ ਹੈ ਇਹਨਾਂ ਦਾ ਪਿਛਲੇ 3 ਸਾਲ ਤੋਂ ਇਹ ਕੀ ਕਰ ਰਹੇ ਨੇ ਖੋਲ੍ਹਿਆ। ਔਰ ਅਸੀਂ ਜਿਵੇਂ ਕਿਹਾ ਵੀ ਜਿੱਥੇ ਅਸੀਂ ਥੈਂਕਫੁਲ ਹੈ ਉੱਥੇ ਮਹਿਜ਼ ਅਸੀਂ ਇਹਨਾਂ ਦੀਆਂ ਰਿਪੋਰਟਾਂ 'ਤੇ ਆਪਣੇ ਅਸਾਈਲਮ ਕੇਸਿਸ ਦਾ ਕਿ ਮਹਿਦੂਦ ਨਾ ਰਹੀ ਹੈ ਕਿ ਭਤੀਜਾ ਆ ਗਿਆ, ਭਣੇਵਾਂ ਆ ਗਿਆ, ਮਾਮਾ ਆ ਗਿਆ, ਚਾਚਾ ਆ ਗਿਆ। ਇਹ ਦੇਖੀਏ ਕਿ ਭਾਈ ਇਹ ਨੇ ਸਿਸਟਮ ਜਿਹਦੇ ਥੱਲੇ ਅਲਟੀਮੇਟਲੀ ਜਿੱਥੇ ਅਸੀਂ ਆਪਣੇ ਹੱਕਾਂ ਲਈ ਖਲੋਣਾ ਹੈ। ਆਫ ਕੋਰਸ ਇਸ 'ਚੋਂ ਅਸੀਂ ਜਿਹੜਾ ਆਪਣੀ ਤਾਕਤ ਕੱਢਦੇ ਹਾਂ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ, ਉੱਥੇ ਅਸੀਂ ਸੁਸਾਇਟੀ ਨੂੰ ਗਿਵ ਬੈਕ ਵੀ ਕਰੀਏ, ਜਿਨ੍ਹਾਂ ਦੀ ਬਦੌਲਤ ਇਹਨਾਂ ਫ੍ਰੀ ਸੁਸਾਇਟੀਜ਼ ਈਵਨ ਇਸ ਪਲੇਟਫਾਰਮ 'ਤੇ ਬਹਿ ਕੇ ਵੀ ਅਸੀਂ ਗੱਲ ਕਰ ਸਕਦੇ। ਜੇ ਅਮਰੀਕਾ ਨੇ ਇਹ ਕਰੇਜ ਜਾਂ ਇਹ ਸਾਰੀ ਉਹਨਾਂ ਦੀ ਜਿਹੜੀ ਹੈ ਮੁਸਤੈਦੀ ਨਾ ਹੁੰਦੀ ਤੇ ਜੋ ਭਾਰਤੀ ਸਟੇਟ ਦੀਆਂ ਮਾਰੂ ਨੀਤੀਆਂ ਸੀ, ਤੇ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਫਿਰ ਇਹ ਸਭ ਦਾ ਇੱਥੇ ਕੀ ਹਾਲ ਹੋਇਆ ਹੁੰਦਾ। ਸੋ ਅਸੀਂ ਜਦੋਂ ਈਵਨ ਗਾਰਡੀਅਨ ਦੀ ਇੱਥੇ ਬੀਬੀ ਜਿਹੜੀ ਇੱਕ ਹੋਰ ਸਟੋਰੀ ਕਰਨਾ ਚਾਹੁੰਦੀ ਹੈ, ਸਟੈਫਨੀ, ਉਹਨਾਂ ਦੀ ਵੀਕਐਂਡ 'ਤੇ ਕਾਲ ਸੀ, ਹਾਲਾਂ ਪਤਾ ਨਹੀਂ ਸਟੋਰੀ ਹੋਏਗੀ ਜਾਂ ਨਹੀਂ ਹੋਏਗੀ। ਤੇ ਉਹਨਾਂ ਨੇ ਮੇਰਾ ਰਿਐਕਸ਼ਨ ਪੁੱਛਿਆ ਸੀ ਕਿ ਜਿਹੜੇ 5 ਇੰਡੀਆ ਕਾਕਸ ਦੇ ਕਾਂਗਰਸਮੈਨਾਂ ਨੇ ਬਿਆਨ ਦਿੱਤਾ, ਮੈਂ ਆਪਣਾ ਲਿਖਤੀ ਕਮੈਂਟ ਉਹਨੂੰ ਭੇਜਿਆ ਸੀ, ਪਰ ਉਹਦੇ 'ਚ ਵੀ ਮੈਂ ਕਿਹਾ ਸੀ ਕਿ ਥੈਂਕਸ ਅਮਰੀਕਾ ਫॉर ਸਟੈਂਡਿੰਗ ਫॉर ਹਿਊਮਨ ਰਾਈਟਸ ਐਂਡ ਗੋਡ ਬਲੈਸ ਅਮਰੀਕਾ। ਇਹ ਐਵੇਂ ਨਹੀਂ ਹੈ। ਜਦੋਂ ਜੇ ਅਸੀਂ ਹੁਣ ਉਹਨਾਂ ਨੂੰ ਪੁੱਛੋ ਜਿਹੜੇ ਮੁਲਕਾਂ ਦੇ ਵਿੱਚ ਆਜ਼ਾਦ ਆਵਾਜ਼ ਨਹੀਂ ਨਿਕਲਣ ਦਿੱਤੀ ਜਾਂਦੀ, ਇੰਡੀਆ ਔਰ ਬਾਕੀ ਥਾਵਾਂ ਤੇ ਕੀ ਹਾਲ ਹੈ, ਇੱਥੇ ਅਸੀਂ ਆਜ਼ਾਦੀ ਨਾਲ ਗੱਲ ਕਰ ਸਕਦੇ ਹਾਂ। ਔਰ ਇਹਦੇ ਬਾਵਜੂਦ ਕਿ ਭਾਈ ਅਸੀਂ ਇਸ ਮੁਲਕ 'ਚ ਬਹਿ ਕੇ ਜੇ ਸਾਨੂੰ ਇਸ ਮੁਲਕ ਦੀਆਂ ਵੀ ਕੋਈ ਨੀਤੀਆਂ ਜਿਹੜੀਆਂ ਲੱਗਦਾ ਹੈ ਕਿ ਭਾਈ ਠੀਕ ਨਹੀਂ ਨੇ, ਉਹਨੂੰ ਵੀ ਜੇ ਅਸੀਂ ਕ੍ਰਿਟਿਸਾਈਜ਼ ਇਹ ਹੱਕ
ਇਸੇ ਹੀ ਮੁਲਕ ਨੇ ਦਿੱਤਾ ਹੈ। ਬਿਲਕੁਲ। ਸੋ ਗॉड ਬlesਸ ਅਮਰੀਕਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।